ਉਹ ਜ਼ਮਾਨੇ ਗਏ ਜਦੋਂ ਕਿ ਤੁਸੀਂ ਫੈਕਟਸ ਲੁਕੋ ਲੈਂਦੇ ਸੀ ਕਿ ਕੀ ਹੋਇਆ। ਸੈਟੇਲਾਈਟਸ ਦੇਖ ਰਹੀਆਂ ਹੁੰਦੀਆਂ ਨੇ ਕੀ ਹੋਇਆ ਕੀ ਨਹੀਂ। ਹਰ ਇੱਕ ਨੂੰ ਪਤਾ ਹੈ ਕਿ ਭਾਈ ਭਾਰਤ ਜਿਹੜਾ ਸਕੇਅਰਲੀ ਬੀਟਨ। ਇਸ ਗੱਲ ਨੂੰ ਮਈ ਤੋਂ ਲੈ ਕੇ ਤੁਸੀਂ ਦੇਖਦੇ ਹੋ ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ 5 ਮਹੀਨੇ ਹੋ ਗਏ ਨੇ। ਲੇਕਿਨ ਇਹਨਾਂ ਨੇ ਉਹੀ ਰੱਟ ਲਾਪੀ ਹੋਈ ਹੈ ਕਿ ਆਪਰੇਸ਼ਨ ਸੰਦੂਰ, ਸਾਡੀਆਂ ਫੌਜਾਂ ਦੀ ਕਾਮਯਾਬੀ, ਅਸੀਂ ਕਿਵੇਂ ਪਾਕਿਸਤਾਨ ਨੂੰ ਸਬਕ ਸਿਖਾਇਆ। ਇਹਨਾਂ ਨੇ ਆਪਣੇ ਦਰਬਾਰੀ ਮੀਡੀਆ, ਜਿਹਨੂੰ ਗੋਦੀ ਮੀਡੀਆ ਕਹਿੰਦੇ ਨੇ, ਉਹਦੇ ਰਾਹੀਂ ਪ੍ਰਚਾਰਿਆ। ਕਿਤੇ ਲਾਹੌਰ 'ਚ ਪਹੁੰਚ ਗਈ ਭਾਰਤੀ ਫੌਜ, ਕਿਤੇ ਇਸਲਾਮਾਬਾਦ 'ਚ ਪਹੁੰਚ ਗਈ, ਕਰਾਚੀ ਤਾਂ ਜਿਹੜਾ ਉੱਥੇ ਚਾਹ ਪੀ ਰਹੇ ਸੀ ਬੈਠ ਕੇ। ਇਹ ਇਹਨਾਂ ਦੀ ਘਬਰਾਹਟ ਹੈ, ਇਹਨਾਂ ਦੀ ਨਰਵਸਨੈਸ ਹੈ, ਇਹਨਾਂ ਦੀ ਕਾਵਰਡਿਸ ਹੈ, ਇਹਨਾਂ ਦਾ ਅਹਿਸਾਸੇ ਕਮਤਰੀ ਹੈ, ਇਨਫੀਰੀਅਰਿਟੀ ਕੰਪਲੈਕਸ ਹੈ। ਰਾਜਨਾਥ ਸਿੰਘ ਕਿ ਜੀ ਸਾਡੀਆਂ ਆਪਣੀਆਂ ਬਣੀਆਂ ਹੋਈਆਂ ਮਿਜ਼ਾਈਲਾਂ ਜਿਹੜੀਆਂ ਨੇ ਸੈਲਫ ਮੇਡ, ਔਰ ਜਿਹਨੂੰ ਇਹ ਸਵੈ ਨਿਰਭਰ ਭਾਰਤ ਕਹਿ ਰਹੇ ਨੇ, ਉਹਨਾਂ ਨੇ ਤਬਾਹੀ ਮਚਾ ਦਿੱਤੀ। ਉਹਨਾਂ ਨੇ ਪਾਕਿਸਤਾਨ ਦੇ ਵਿੱਚ ਜਿਹੜਾ ਉਹ ਛੱਡਿਆ ਕੱਖ ਨਹੀਂ। ਇੰਨੇ ਅਸੀਂ ਉਹਨਾਂ ਦੇ ਰਡਾਰ ਤਬਾਹ ਕਰਤੇ, ਇੰਨੇ ਉਹਨਾਂ ਦੇ ਫੌਜੀ ਮਾਰਤੇ, ਇੰਨੇ ਹਵਾਈ ਅੱਡੇ ਤਬਾਹ ਕਰਤੇ। ਇਹ ਬਿਲਕੁਲ ਜਿਹੜੀ ਇਹਨਾਂ ਦੀ ਪੋਲਿਟਿਕਸ, ਇਹਨਾਂ ਦੀ ਫੌਜ ਔਰ ਇਹਨਾਂ ਦੀ ਰਿਲੀਜੀਅਸ ਆਈਡੀਓਲੋਜੀ ਹਿੰਦੂਤਵ, ਇਹ ਸਭ ਰਲਗੜ ਹੋ ਚੁੱਕੇ ਨੇ। ਇਹ ਤਾਂ ਠੀਕ ਹੈ ਵੀ ਉਹ ਹੁਣ 6 ਮਹੀਨੇ ਤੋਂ ਵੀ ਇਹ ਝੂਠ ਰਿਪੀਟ ਕਰ ਰਹੇ ਨੇ। ਉਹ ਚਾਣਕਿਆ ਦੀ ਇਸ ਨੀਤੀ ਤੇ ਯਕੀਨ ਕਰਦੇ ਨੇ ਕਿ ਜਿੰਨੀ ਵਾਰ ਤੁਸੀਂ ਝੂਠ ਬੋਲੋਗੇ, ਬਾਰ-ਬਾਰ ਬੋਲੋ, ਲੋਕ ਯਕੀਨ ਕਰਨ ਲੱਗ ਜਾਣਗੇ। ਪਰ ਉਹਨੂੰ ਇਹਨਾਂ ਨੂੰ ਮਨੋਵਿਗਿਆਨ ਜਾਂ ਸਾਈਕੋਲੋਜੀ ਦੀ ਇਸ ਝੂਠ ਦੀ ਫਲਿਪ ਸਾਈਡ ਨਹੀਂ ਪਤਾ ਕਿ ਇਹੋ ਜਿਹਾ ਝੂਠ ਬੋਲਣ ਵਾਲਾ ਅਲਟੀਮੇਟਲੀ ਖੁਦ ਵੀ ਯਕੀਨ ਕਰਨ ਲੱਗ ਜਾਂਦਾ ਕਿ ਇਹ ਸੱਚ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਹਾਕਮਾਂ ਵੱਲੋਂ ਬਾਰ-ਬਾਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਖਿਲਾਫ ਆਪਰੇਸ਼ਨ ਸਿੰਦੂਰ ਵਿੱਚ ਅਸੀਂ ਜਿੱਤ ਹਾਸਲ ਕੀਤੀ ਹੈ। ਮੋਦੀ, ਰਾਜਨਾਥ ਸਿੰਘ ਅਤੇ ਫੌਜੀ ਕਮਾਂਡਰਾਂ ਵੱਲੋਂ ਬਾਰ-ਬਾਰ ਕੀਤੇ ਜਾ ਰਹੇ ਇਹ ਦਾਅਵੇ ਭਾਰਤ ਦੇ ਖੋਖਲੇਪਨ ਨੂੰ ਜਿਹੜੇ ਨੇ ਉਹ ਦਰਸਾਉਂਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ, ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਵੀ ਦੋ ਬੰਦੇ ਆਪਸ 'ਚ ਘੁਲਦੇ ਨੇ, ਭਾਵੇਂ ਉਹ ਭਲਵਾਨ ਹੋਣ ਜਾਂ ਮੁਲਕਾਂ ਦੀ ਜੰਗ 'ਚ ਅਸੀਂ ਗੱਲ ਕਰ ਸਕਦੇ ਹਾਂ। ਜ਼ਾਹਰ ਹੈ ਵੀ ਕੁਝ ਮਾਮਲਿਆਂ ਦੇ ਵਿੱਚ ਇੱਕ ਬਰਾਬਰੀ ਹੁੰਦੀ ਹੈ ਕਿ ਵੀ ਉਹਦੀ ਵੀ ਪਿੱਠ ਲੱਗੀ, ਇੱਕ ਰਾਊਂਡ 'ਚ ਉਹਦੀ ਲੱਗੀ, ਇੱਕ 'ਚ ਉਹਦੀ ਲੱਗੀ, ਉਹਨਾਂ ਨੂੰ ਬਰਾਬਰ ਜਿਹੜਾ ਉਹ ਮੰਨ ਲਿਆ ਜਾਂਦਾ। ਇੱਕ ਦੇ ਵਿੱਚ ਹੁੰਦਾ ਵੀ ਇੱਕ ਭਲਵਾਨ ਨੇ ਚੰਗੀ ਤਰ੍ਹਾਂ ਚਿੱਤ ਕੀਤਾ ਦੂਜੇ ਨੂੰ। ਉਹ ਜਿਹੜਾ ਚਿੱਤ ਕੀਤਾ ਉਹ ਹਾਰ ਤਾਂ ਜਾਂਦਾ ਹੈ, ਪਰ ਉਹ ਇਹ ਰਿਜ਼ੋਲਵ ਕਰਦਾ ਹੈ ਜਾਂ ਉਹ ਇਹ ਡਿਜ਼ਾਇਰ ਕਰਦਾ ਹੈ ਜਾਂ ਮਨ ਦੇ ਵਿੱਚੋਂ ਮਤਾ ਪਕਾਉਂਦਾ ਕਿ ਵੀ ਮੈਂ ਹੁਣ ਫਲਾਂ ਥਾਂ ਜਿਹੜੀ ਛਿੰਝ ਹੋਣੀ ਹੈ ਉਹਦੇ 'ਚ ਇਹਨੂੰ ਜਿਹੜਾ ਉਹ ਢਾਵਾਂਗਾ, ਔਰ ਉਹਦੇ ਲਈ ਉਹ ਤਿਆਰੀ ਕਰਦਾ ਹੈ। ਇਹ ਦੂਸਰਾ ਪਾਰਟ ਹੁੰਦਾ। ਇੱਕ ਉਹ ਕਲਾਸ ਹੈ ਜਿਹੜੀ ਕਿ ਬਾਰ-ਬਾਰ ਜਿਹਨਾਂ ਦੀ ਪਿੱਠ ਰਗੜੀ ਜਾਂਦੀ ਹੈ, ਉਸ ਦਾ ਜਿਹੜਾ ਉਹ ਪੂਰਾ ਉਸ ਨੂੰ ਹਾਰ ਹੁੰਦੀ ਹੈ। ਜੰਗ ਨੇ ਦੇਖਿਆ ਹੁੰਦਾ, ਦੁਨੀਆ ਜਿਹੜੀ ਹੈ ਉਹ ਜਿੱਤਣ ਵਾਲੇ ਨੂੰ ਰੁਮਾਲੀ ਦੇ ਰਹੀ ਹੁੰਦੀ ਹੈ, ਉਸ ਨੂੰ ਘਿਓ ਦੇ ਪੀਪੇ ਦੇ ਰਹੀ ਹੁੰਦੀ ਹੈ, ਜੋ ਛਿੰਝ ਜਾਂ ਘੋਲਾਂ ਤੋਂ ਬਾਅਦ ਜਿਹੜਾ ਅਵਾਰਡ ਜਾਂ ਪ੍ਰਾਈਜ਼ ਹੁੰਦਾ ਸੀ। ਲੇਕਿਨ ਜਿਹੜਾ ਹਾਰਿਆ ਹੋਇਆ ਉਹ ਆਪਣੇ ਘਰ ਜਾ ਕੇ ਵੀ ਕਹਿੰਦਾ ਨਹੀਂ ਉਹ ਤਾਂ ਰੈਫਰੀ ਦੀ ਗਲਤੀ ਨਿਕਲੀ ਜਾਂ ਦੂਜੀ ਹੋਈ, ਐਵੇਂ ਲੋਕਾਂ ਨੂੰ ਭੁਲੇਖਾ, ਜਿੱਤਿਆ ਮੈਂ ਹੀ ਹਾਂ। ਹੁਣ ਉਸ ਕੈਟਾਗਰੀ ਦਾ ਤੁਸੀਂ ਕੁਛ ਨਹੀਂ ਕਰ ਸਕਦੇ। ਹੁਣ ਜਿਹੜੀਆਂ ਭਾਰਤ ਦੇ ਜੇ 47 ਤੋਂ ਬਾਅਦ ਦੇ ਦੌਰ ਦੀ ਗੱਲ ਕਰੀਏ, ਭਾਰਤ ਦੇ ਵਿੱਚ ਪਹਿਲਾ ਹਾਲਾਂ ਜਿਹੜਾ ਆਰਮਸ, ਜਿਹਨੂੰ ਆਈ ਬਾਰ ਟੂ ਆਈ ਬਾਰ, ਉਹ ਤਾਂ ਵਾਟਰ ਇਸ਼ੂ ਸੀ ਜਿਹਦੀ ਬਹੁਤ ਵਾਰ ਗੱਲ ਨਹੀਂ ਹੁੰਦੀ। ਜਦੋਂ ਇੰਡੀਆ ਨੇ ਫਿਰੋਜ਼ਪੁਰ ਹੈਡਵਰਕਸ ਔਰ ਮਾਧੋਪੁਰ ਇਹਨਾਂ ਨੂੰ ਬੰਦ ਕਰ ਦਿੱਤਾ ਸੀ, ਉਦੋਂ ਹੀ ਜਿਹੜਾ ਉਹ ਇੰਟਰਨੈਸ਼ਨਲ, ਖਾਸ ਤੌਰ 'ਤੇ ਅਮਰੀਕਾ, ਵਰਲਡ ਬੈਂਕ ਨੇ ਇੰਟਰਵੀਨ ਕੀਤਾ ਔਰ ਪਾਣੀ ਇੰਡੀਆ ਨੂੰ ਖੋਲ੍ਹਣਾ ਪਿਆ। ਔਰ ਉਹੀ ਫਿਰ ਕਈ ਸਾਲਾਂ ਦੀ ਨੈਗੋਸ਼ੀਏਸ਼ਨ ਤੋਂ ਬਾਅਦ 1960 ਦੇ ਵਿੱਚ ਇੰਡਸ ਵਾਟਰ ਟਰੀਟੀ ਹੋਈ। ਹੁਣ ਤੁਸੀਂ ਉਸ ਤੋਂ ਬਾਅਦ ਚਾਈਨਾ ਦੇ ਨਾਲ ਟੱਕਰ 1962 'ਚ, ਜਿਹਦੇ 'ਚ ਇਹ ਖੁਦ ਇਹਨਾਂ ਦਾ ਪਾਰਲੀਮੈਂਟ ਦਾ ਮਤ ਹੈ ਕਿ 38,000 ਸਕੁਅਰ ਕਿਲੋਮੀਟਰ ਟੈਰੀਟਰੀ ਅਕਸਾਈ ਚਿੰਨ ਦੀ ਇਹਨਾਂ ਦੇ ਕਬਜ਼ੇ 'ਚੋਂ ਚੀਨ ਨੇ ਖੋਈ। ਪੂਰੀ ਤਰ੍ਹਾਂ ਜੁੱਤੀਆਂ ਮਾਰੀਆਂ ਇਹਨਾਂ ਦੇ ਵੱਜੀਆਂ। ਉਸ ਲਈ ਜਿਹੜੀ ਈਵਨ ਇਨਵੈਸਟੀਗੇਟਿਵ ਟੀਮ ਜਿਹੜੀ ਹੈ ਉਹਦੀ ਰਿਪੋਰਟ ਅੱਜ ਤੱਕ ਵੀ ਜਗਜ਼ਾਰ ਨਹੀਂ ਕੀਤੀ ਗਈ। ਇੰਨੀਆਂ ਹਕੂਮਤਾਂ ਉਸ ਤੋਂ ਬਾਅਦ ਆਈਆਂ ਕਿਉਂਕਿ ਉਹ ਇਹ ਦੱਸਦਾ ਸੀ ਕਿ ਵੀ ਇਹਨਾਂ ਦੀ ਕਿੰਨੀ ਬੁਰੀ ਤਰ੍ਹਾਂ ਸ਼ਿਕਸਤ ਹੋਈ ਹੈ। ਔਰ ਉਹੀ ਅਸੀਂ
2020 ਚ ਆਪਣੀਆਂ ਅੱਖਾਂ ਸਾਹਮਣੇ ਗਲਵਾਨ ਵੈਲੀ, ਔਰ ਇਸ ਦੇ ਬਾਵਜੂਦ ਕਿ ਚੀਨ ਨੇ ਜਿਹੜੇ ਇਹਨਾਂ ਦੇ ਹਿੰਦੂਤਵੀ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਦੀ ਗੱਲ ਕਰੀਏ ਜਾਂ ਪ੍ਰਵੀਨ ਸਾਨੀ ਜਿਹੜਾ ਇੱਕ ਸਾਬਕਾ ਫੌਜੀ ਅਫਸਰ ਹੈ, ਉਹ ਤਾਂ ਅੱਜ ਕੱਲ੍ਹ ਤਾਬੜਤੋੜ ਇਹਨਾਂ ਦੀ ਸਾਰੀ ਹਕੀਕਤ ਦੱਸ ਰਿਹਾ, ਫੋਰਬਸ ਮੈਗਜ਼ੀਨ ਦਾ ਐਡੀਟਰ ਵੀ ਹੈ। ਸੋ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਜਿਹੜੀ ਹੈ ਚੀਨ ਨੇ 2020 ਤੋਂ ਅਗਲੇ 6 ਮਹੀਨੇ 'ਚ ਕੋਈ, ਔਰ ਇਹਨਾਂ ਚੀਨੀ ਹਿੰਮਤ ਵੀ ਨਹੀਂ ਕਿ ਇਹਨੂੰ ਐਕਨੋਲੇਜ ਕਰਨ ਨੂੰ ਕਹਿਣਗੇ, ਨਾ ਕੋਈ ਆਇਆ, ਨਾ ਕੋਈ ਗਿਆ, ਨਾ ਕੋਈ ਘੁਸਾ, ਨਾ ਕੋਈ ਲਿਆ, ਨਾ ਕੋਈ ਦਿਆ। ਇਸ ਕਿਸਮ ਦੇ ਬਿਆਨ ਤੁਸੀਂ ਮੋਦੀ ਤੋਂ ਲੈ ਕੇ ਥੱਲੇ ਤੱਕ ਦੇਖ ਸਕਦੇ ਹੋ। ਪਾਕਿਸਤਾਨ ਜਿਹੜਾ ਭਾਰਤ ਤੋਂ 6 ਗੁਣਾ ਛੋਟਾ ਹੈ, ਇਲਾਕਾ ਵਾਈਜ਼ ਵੀ, ਆਬਾਦੀ ਵਾਈਜ਼ ਵੀ, ਇਕਨੋਮੀ ਵਾਈਜ਼ ਵੀ, ਔਰ ਇਸ ਸਭ ਦੇ ਬਾਵਜੂਦ ਕਿ ਪਾਕਿਸਤਾਨ ਨੂੰ ਬਿਲਕੁਲ ਜੋ ਇਹਨਾਂ ਨੇ ਪ੍ਰੋਮਿਸ ਕੀਤਾ ਜਦੋਂ ਅਸੈਟ ਵੰਡੇ ਗਏ 47 ਤੋਂ ਬਾਅਦ, ਜੋ ਪਾਕਿਸਤਾਨ ਦਾ ਜੈਨੂਇਨ ਹੱਕ ਬਣਦਾ ਸੀ ਉਹ ਵੀ ਦੇਣ ਤੋਂ ਨਾ ਕਰ ਦਿੱਤੀ ਨਹਿਰੂ ਨੇ। ਇਹ ਕਹਿ ਕੇ ਜੀ ਨਹੀਂ ਕਸ਼ਮੀਰ ਦੇ ਵਿੱਚ ਪੀਸ ਨਹੀਂ ਹੈ, ਗੜਬੜ। ਹਾਲਾਂ ਗਾਂਧੀ ਦਾ ਮਰਡਰ ਤਾਂ ਉਹਨਾਂ ਨੇ RSS ਨੇ ਜਾਂ ਹਿੰਦੂ ਮਹਾਸਭਾ ਦੇ ਨਥੂਰਾਮ ਗੋਡਸੇ ਔਰ ਉਹ ਜਿਹੜਾ ਸਾਵਰਕਰ ਔਰ ਇਹਨਾਂ ਸਾਰਿਆਂ ਦੀ ਨੀਤੀ ਦਾ ਹੀ ਹਿੱਸਾ ਸੀ। ਲੇਕਿਨ ਇਹ ਇੱਕ ਉਹਦੇ ਕ੍ਰੈਡਿਟ 'ਚ ਜਾਂਦਾ ਹੈ ਕਿ ਉਹਦਾ ਇੱਕ ਇਸ਼ੂ ਸੀ ਗਾਂਧੀ ਦਾ ਵੀ, ਜਿਹੜਾ ਤੁਸੀਂ ਇੰਨੇ ਕਰੋੜ ਪ੍ਰੋਮਿਸ ਕੀਤਾ ਪਾਕਿਸਤਾਨ ਨੂੰ ਦੇਣਾ ਉਹ ਦਿਓ, ਜਿਸ ਤੋਂ ਇਹ ਮੁਨਕਰ ਹੋ ਰਹੇ ਸੀ। ਔਰ ਉਸ ਤੋਂ ਬਾਅਦ ਕਿਵੇਂ ਇਹਨਾਂ ਨੇ ਤਾਕਤ ਦੇ ਬਲਬੂਤੇ ਜਿਹੜਾ ਜੂਨਾਗੜ੍ਹ ਜਿਹਨੇ ਪਾਕਿਸਤਾਨ ਨੂੰ ਐਕਸੀਡ ਕੀਤਾ ਸੀ, ਜਿਹੜਾ ਫਾਰਮੂਲਾ ਸੀ ਕਿ ਜਿਹੜੀਆਂ ਰਿਆਸਤਾਂ ਨੇ ਉਹ ਆਪਣੀ ਮਰਜ਼ੀ ਨਾਲ ਇੰਡੀਆ ਜਾਂ ਪਾਕਿਸਤਾਨ ਕਿਸੇ ਨੂੰ ਜੁਆਇਨ ਕਰਨ, ਉਸ ਦੇ ਉੱਤੇ ਇਹਨਾਂ ਨੇ ਕਿਵੇਂ ਜਿਹੜਾ ਉਸ ਨੂੰ ਆਪਣਾ ਹਿੱਸਾ ਬਣਾਇਆ ਆਰਟੀਫਿਸ਼ੀਅਲ ਰੈਫਰੈਂਡਮ ਦੇ ਨਾਂ ਥੱਲੇ। ਅੱਜ ਜੇ ਇਹਨਾਂ ਨੂੰ ਕਹੋ ਖਾਲਿਸਤਾਨ ਰੈਫਰੈਂਡਮ ਕਰਵਾਓ, ਕਸ਼ਮੀਰ ਦੇ ਵਿੱਚ ਕਰਵਾਓ, ਤੇ ਇਹਨਾਂ ਨੂੰ ਜਿਹੜੀ ਆ 7 ਕੱਪੜੀ ਅੱਗ ਲੱਗ ਜਾਂਦੀ ਹੈ। ਪਰ ਉਦੋਂ ਇਹਨਾਂ ਨੇ ਫੇਕ ਰੈਫਰੈਂਡਮ ਜੂਨਾਗੜ੍ਹ 'ਚ ਵੀ ਔਰ ਹੈਦਰਾਬਾਦ ਦੇ ਹਵਾਲੇ ਨਾਲ ਇਹੀ ਹਾਲ। ਹੈਦਰਾਬਾਦ ਜਿਸ ਦਿਨ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਫੌਤ ਹੋਏ, ਉਸ ਤੋਂ ਅਗਲੇ ਦਿਨ ਭਾਰਤੀ ਫੌਜ ਨੇ ਹੈਦਰਾਬਾਦ 'ਤੇ ਹਮਲਾ ਕਰਕੇ ਕਿਵੇਂ ਉੱਥੇ 20,000 ਤੋਂ ਜ਼ਿਆਦਾ ਜਿਹੜੇ ਬੇਗੁਨਾਹ ਹੈਦਰਾਬਾਦੀ ਮੁਸਲਮਾਨ ਸੀ ਜਿਨ੍ਹਾਂ ਨੂੰ ਰਜ਼ਾਕਾਰ ਕਹਿ ਕੇ ਮਾਰਿਆ ਗਿਆ, ਉੱਥੇ ਵੀ ਇਹੀ ਡਰਾਮਾ ਕੀਤਾ ਗਿਆ। ਸੋ ਇਸ ਸਾਰੇ ਦੇ ਬਾਵਜੂਦ ਜਦੋਂ ਪਾਕਿਸਤਾਨ ਦੇ ਨਾਲ 1965 ਦਾ ਜੰਗ ਹੁੰਦਾ, ਕਿਨੇ ਸ਼ੁਰੂ ਕੀਤਾ, ਕੀ ਹੋਇਆ, ਆਪਰੇਸ਼ਨ ਜ਼ੈਬਰਲਟਾਰ ਸੀ ਕਿ ਕੀ, ਇਹਦੇ 'ਚ ਜੇ ਅਸੀਂ ਨਾ ਵੀ ਜਾਈਏ ਤੇ ਇਹ ਇੱਕ ਹਕੀਕਤ ਹੈ। ਔਰ ਇਹ ਹਰ ਜਿਹੜਾ ਵੀ ਮਿਲਟਰੀ ਐਕਸਪਰਟ ਹੈ ਉਹ ਇਹ ਕਲੇਮ ਕਰੇਗਾ ਕਿ ਭਾਈ ਉਹਦੇ 'ਚ ਦੋਵੇਂ ਸਾਈਡਾਂ ਜਿਹੜੀਆਂ ਨੇ ਉਹ ਨਾ ਤਾਂ ਲਾਈਨ ਆਫ ਕੰਟਰੋਲ ਜਿਹਨੂੰ ਕਿਹਾ ਗਿਆ ਉਸ ਤੋਂ ਕੋਈ ਇੱਧਰ ਕੋਈ ਉੱਧਰ ਹੋ ਜਾ ਸਕਿਆ, ਨਾ ਬਹੁਤਾ ਇੱਧਰ ਕੋਈ ਆ ਸਕਿਆ, ਨਾ ਈਵਨ ਅਖਨੂਰ ਤੋਂ ਕੋਈ ਜੰਮੂ ਨੂੰ ਕੱਢ। ਸੋ ਕਹਿਣ ਦਾ ਮਤਲਬ ਇਹ ਹੈ ਇਹਦੇ ਬਾਵਜੂਦ ਕਿ ਪਾਕਿਸਤਾਨ ਦੀ 에ਅਰ ਫੋਰਸ ਦੀ ਸੁਪੀਰੀਅਰਿਟੀ ਉਦੋਂ ਵੀ ਸੀ 65 ਦੇ ਵਿੱਚ ਵੀ, ਪਰ ਇਕੁਅਲਾਈਜ਼ਰ ਜਿਹਾ ਹੋਇਆ ਔਰ ਅਲਟੀਮੇਟਲੀ ਸੋਵੀਅਤ ਯੂਨੀਅਨ ਨੇ ਇੰਟਰਵੀਨ ਕਰਕੇ ਤਾਸ਼ਕੰਦ ਸਮਝੌਤਾ ਕਰਾਇਆ ਔਰ ਗੱਲ ਜਿਹੜੀ ਹੈ ਉਹ ਆਈ ਗਈ ਹੋ ਗਈ। ਸ਼ਾਸਤਰੀ ਦੀ ਡੈਥ ਹੋਈ ਸਸਪੀਸ਼ੀਅਸ ਸਰਕਮਸਟੈਂਸਿਸ। ਲੇਕਿਨ 6 ਗੁਣਾ ਵੱਡਾ ਭਾਰਤ ਪਾਕਿਸਤਾਨ ਤੋਂ 1965 ਦੇ ਵਿੱਚ ਵੀ ਜਿਹੜਾ ਉਹ ਪਾਕਿਸਤਾਨ ਨੂੰ ਡਿਫੀਟ ਨਹੀਂ ਕਰ ਸਕਿਆ। ਜਾਂ ਪਾਕਿਸਤਾਨ ਦਾ ਇਲਾਕਾ ਕਿੰਨੀ ਕੁ ਦੂਰ ਲਾਹੌਰ ਹੈ ਬਾਰਡਰ ਤੋਂ, ਕਿੰਨੀ ਕੁ ਦੂਰ ਅਦਰਵਾਈਜ਼ ਬਾਕੀ ਥਾਵਾਂ ਨੇ, ਸਿਆਲਕੋਟ ਹੈ ਜੇ ਇੱਧਰੋਂ ਹੁਸੈਨੀਵਾਲਾ ਵੱਲੋਂ ਦੇਖੋ, ਲੇਕਿਨ ਉਹ ਨਹੀਂ ਲੈ ਸਕੇ। ਔਰ ਇਹ ਆਪਣੇ ਦਾਅਵੇ ਜੋ ਅੱਜ ਵੀ ਕਰਨਗੇ ਜੀ ਫਲਾਣਾ ਦਿਵਸ ਤੇ ਢਮਕਾ ਦਿਵਸ, 71 ਇੱਕ ਐਕਸੈਪਸ਼ਨ ਹੈ, ਉਹਦੇ 'ਚ ਕੋਈ ਸ਼ੱਕ ਨਹੀਂ ਹੈ। ਉਹ ਵੀ ਕੋਈ ਪਾਕਿਸਤਾਨ ਤੋਂ 1000 ਮੀਲ ਦੂਰ ਬੰਗਲਾਦੇਸ਼ ਜਿਸ ਲੈਵਲ ਦੇ ਉੱਤੇ ਜਾ ਕੇ ਕੀਤਾ, ਔਰ ਵਿਲ ਟੂ ਫਾਈਟ ਵੀ ਨਹੀਂ ਸੀ ਉਹਨਾਂ ਦੀ ਜਿੰਨੇ ਕੁੱਥੇ ਸੀ, ਲੋਕਲ ਪੋਪੂਲੇਸ਼ਨ ਵੀ ਹੌਸਟਾਈਲ ਸੀ। पर उन्होंने जे 1000 साल की हार का बदला ले लिया तो ये वो दावे इंदिरा गांधी ने किए और वाजपेयी और दूजिया ने इंदिरा गांधी को दुर्गा का अवतार बनाता है कि जी रीइनकारनेशन ऑफ गॉडेस दुर्गा। हुण तुसी 71 तो बाद 1998-99 के पीरीयड च आ जाओ 1999 जिहड़ा कारगिल। हुण कारगिल दे विच किन्ने दिन किन्नियां कैजुअलिटीज़ इन्हां ने लईआं। पाकिस्तान की एक सक्सैस सी कि उन्होंने इंडियन इंटैलीजेंस को ब्रीच करके वो कारगिल दियां पहाड़ियां ते आए ना तो बाद पता लगा और नतीजे के तौर के उत्ते किन्नी देर जिहड़ा उत्थे इन्नियां कैजुअलिटीज़ इन्हां दियां होईआं पर इन्होंने वैस्टर्न फ्रंट नहीं खोलिया क्योंकि उन्होंने नज़र आ रहा है कि हुण पाकिस्तान न्यूक्लीयर हो चुका है। 1998 दे विच भारत ने
5 ਧਮਾਕੇ ਕੀਤੇ, ਪਾਕਿਸਤਾਨ ਨੇ 6 ਕੀਤੇ। 1999 ਚ ਇਹੀ ਕਾਰਨ ਹੈ, ਭਾਵੇਂ ਉਹਨੂੰ ਕਈ ਫੇਲਿਅਰ ਕਹਿਣ, ਮੁਸ਼ਰਫ ਦੀ ਸ਼ਰਾਰਤ ਕਹਿਣ, ਜੋ ਉਹ ਇੱਕ ਵੱਖਰੀ ਕਹਾਣੀ ਹੈ। ਲੇਕਿਨ ਫੈਕਟ ਇਹ ਹੈ ਕਿ ਇੰਡੀਆ ਉਸ ਥਾਂ ਦੇ ਇੰਟੈਲੀਜੈਂਸ ਵੀ ਫੇਲ ਹੋਇਆ ਔਰ ਉਸ ਆਪਰੇਸ਼ਨ 'ਚ ਵੀ ਇਵੈਂਚੁਅਲੀ ਕਲਿੰਟਨ ਨੇ ਇੰਟਰਵੀਨ ਕੀਤਾ, ਪਾਕਿਸਤਾਨ ਦੇ ਜਿਹੜੇ ਜੋ ਵੀ ਸੀ ਉਹਨੇ ਰਿਟਰੀਟ ਕੀਤਾ। ਦੈਨ ਅਸੀਂ ਹੁਣ ਦੇ ਪੀਰੀਅਡ ਦੇ ਵਿੱਚ ਇਨ ਦਾ ਮੀਨ ਟਾਈਮ 2001 ਜਿਸ ਦੇ ਵਿੱਚ ਪਾਰਲੀਮੈਂਟ ਤੇ ਹਮਲੇ ਦੀ ਸਾਜ਼ਿਸ਼ ਔਰ ਡਰਾਮਾ ਜੋ ਵੀ ਸੀ ਉਹ ਹੋਇਆ, ਸਾਰੀ ਮਿਲਟਰੀ ਮੋਬਿਲਾਈਜ਼ ਕਰਕੇ ਵਾਜਪਾਈ ਦੀ ਸਰਕਾਰ ਸੀ ਬਾਰਡਰ ਤੇ ਲੈ ਆਂਦੀ। 10 ਮਹੀਨੇ ਆਈਬਾਲ ਟੂ ਆਈਬਾਲ ਪਾਕਿਸਤਾਨ ਦੀ ਫੌਜ ਔਰ ਜਿਹੜੀ ਹੈ ਇੰਡੀਆ ਦੀ ਹਿੰਮਤ ਨਹੀਂ ਪਈ ਕਿ ਭਾਈ ਉਹਨਾਂ ਦੇ ਉੱਤੇ ਅਟੈਕ ਕਰਨ। 10 ਮਹੀਨੇ ਬਾਅਦ ਜਿਹੜੀ ਜਿਹਨੂੰ ਆਪਰੇਸ਼ਨ ਪਰਾਕਰਮ ਦਾ ਨਾਂ ਦਿੱਤਾ ਗਿਆ ਔਰ ਵਾਪਸ ਆਈ ਫੌਜ, ਔਰ ਇਹਨਾਂ ਦਾ ਆਪਣੀ ਇਹ ਅਸੈਸਮੈਂਟ ਸੀ ਕਿ 800 ਦੇ ਕਰੀਬ ਇੰਡੀਅਨ ਫੌਜੀ ਮਾਰੇ ਗਏ, ਕੋਈ ਮਾਈਨ ਵਿਛਾਉਂਦਿਆਂ ਮਰ ਗਿਆ, ਕੋਈ ਦੂਜੇ ਹੋ ਗਿਆ, ਕਿੰਨਾ ਵੀਅਰ ਐਂਡ ਟੀਅਰ ਹੋਇਆ, ਕਿੰਨੇ ਹਜ਼ਾਰ ਕਰੋੜ ਦਾ ਨੁਕਸਾਨ ਹੋਇਆ। ਨਤੀਜਾ ਉਹੀ, ਕਿਉਂਕਿ ਇਹ ਡੇਅਰ ਹੀ ਨਹੀਂ ਕਰ ਸਕੇ ਕਿ ਵੀ ਇਹ ਪਾਕਿਸਤਾਨ ਧਮਕੀਆਂ ਦਿੰਦੇ ਰਹੇ, ਆਈਬਾਲ ਟੂ ਆਈਬਾਲ ਫੌਜ ਰਹੀ। ਫਿਰ ਅਸੀਂ ਜਿਹੜਾ ਉਹ ਬਾਲਾਕੋਟ ਵਾਲੇ ਜਿਹੜੀ ਘਟਨਾ, ਇਹਨਾਂ ਜਦੋਂ ਇਹ ਫੇਲ ਹੋ ਰਿਹਾ ਸੀ 2019 ਦੀਆਂ ਇਲੈਕਸ਼ਨਾਂ ਦੇ ਵਿੱਚ, ਇਹਨਾਂ ਨੂੰ ਕੋਈ ਨਜ਼ਰ ਨਹੀਂ ਆਇਆ ਤੇ ਇਹਨਾਂ ਨੇ ਉਹੀ ਜਿਵੇਂ ਹੁਣ 22 ਅਪ੍ਰੈਲ ਨੂੰ ਇਹਨਾਂ ਨੇ ਪਹਿਲਗਾਮ ਫਾਲਸ ਫਲੈਗ ਆਪਰੇਸ਼ਨ ਕੀਤਾ, ਉਦੋਂ ਇਹਨਾਂ ਨੇ ਪੁਲਵਾਮਾ ਕੀਤਾ ਔਰ 38-40 ਮਰ ਗਏ CRPF ਔਰ ਦੂਜਿਆਂ ਦੇ। ਔਰ ਇਹ ਦੱਸਣ ਲਈ ਕਿ ਜੀ ਅਸੀਂ ਖੁਸ ਕੇ ਮਾਰਾ, ਸਰਜੀਕਲ ਸਟ੍ਰਾਈਕ ਫਲਾਣਾ, ਔਰ ਉਹ ਜਿਹੜੀ ਡੌਗ ਫਾਈਟ ਜਹਾਜ਼ ਜਿਹੜੀ ਹੋਈ ਹਵਾ ਦੇ ਵਿੱਚ, ਅਭਿਨੰਦਨ ਨੂੰ ਥੱਲੇ ਲਾ ਲਿਆ ਉਹਨਾਂ ਨੇ, ਤਰਲੇ ਕਰਕੇ ਉਹਨੂੰ ਵਾਪਸ ਲਿਆ। ਔਰ ਜਦੋਂ ਪਾਕਿਸਤਾਨ ਨੇ ਸਟ੍ਰਾਈਕ ਕੀਤਾ, ਜ਼ਾਹਰ ਹੈ ਵੀ ਕੀ ਇਹਨਾਂ ਦਾ ਹੋਇਆ, ਪਰ ਤੁਸੀਂ ਪ੍ਰੋਪੇਗੈਂਡਾ ਕਰਨਾ ਕਰੀ ਜਾਓ ਵੀ ਅਸੀਂ ਜਿੱਤ ਗਏ। ਹੁਣ ਜਿਹੜਾ 22 ਅਪ੍ਰੈਲ ਦੇ ਫਾਲਸ ਫਲੈਗ ਆਪਰੇਸ਼ਨ ਤੋਂ ਬਾਅਦ 7, 8, 9, 10 ਮਈ ਨੂੰ ਡਰੋਨ ਔਰ ਮਿਸਾਈਲ ਵਾਰਫੇਅਰ, ਜਿਸ ਦੇ ਵਿੱਚ ਜ਼ਾਹਰ ਹੈ ਪ੍ਰੈਜ਼ੀਡੈਂਟ ਟਰੰਪ ਨੇ ਵੀ ਜਿਹੜਾ ਹੈ ਜਦੋਂ 6 ਜਾਂ 7 ਉਹਨਾਂ ਦੇ ਤਿਆਰੇ ਇੰਡੀਆ ਦੇ, ਜਿਨ੍ਹਾਂ 'ਚ ਰਾਫੇਲ ਵੀ ਹੈ, ਦੂਜੇ ਵੀ ਨੇ, ਉਹਨਾਂ ਦਾ ਜ਼ਿਕਰ ਹੁੰਦਾ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਉਸ ਤੋਂ ਬਾਅਦ ਪਾਕਿਸਤਾਨ ਦਾ ਰੁਤਬਾ ਐਜ਼ ਏ ਮਿਲਟਰੀ ਪਾਵਰ, ਮੁਨੀਰ ਜਿਹੜੇ ਉਹਨਾਂ ਦੇ ਫੀਲਡ ਮਾਰਸ਼ਲ ਬਣਾਏ ਗਏ, ਉਹਨਾਂ ਦਾ ਆਸਮ ਮੁਨੀਰ, ਸਾਊਦੀ ਅਰੇਬੀਆ ਦੇ ਨਾਲ ਡੀਲ, ਟਰੰਪ ਦਾ ਉਹਨਾਂ ਨੂੰ ਸੱਦ ਕੇ ਵਾਈਟ ਹਾਊਸ ਦੇ ਵਿੱਚ ਲੰਚ, ਔਰ ਉਸ ਤੋਂ ਬਾਅਦ ਪਾਕਿਸਤਾਨ ਦਾ ਵਧਿਆ ਸਟੇਟਸ ਜਿਸ ਲੈਵਲ ਦੇ ਉੱਤੇ ਹੈ, ਇਹ ਆਪਣੇ ਆਪ ਦੇ ਵਿੱਚ, ਕਿਉਂਕਿ ਅਮਰੀਕਾ ਜਾਂ ਚਾਈਨਾ ਔਰ ਜਿਵੇਂ ਰਾਫੇਲ ਦੇ ਸ਼ੇਅਰ ਡਿਗੇ, ਚਾਈਨੀਜ਼ ਇਕਵਿਪਮੈਂਟ ਦੇ ਅੱਪ ਗਏ, ਉਹ ਜ਼ਮਾਨੇ ਗਏ ਜਦੋਂ ਕਿ ਤੁਸੀਂ ਫੈਕਟਸ ਲੁਕੋ ਲੈਂਦੇ ਸੀ ਕਿ ਕੀ ਹੋਇਆ। ਸੈਟੇਲਾਈਟਸ ਦੇਖ ਰਹੀਆਂ ਹੁੰਦੀਆਂ ਨੇ ਕੀ ਹੋਇਆ ਕੀ ਨਹੀਂ। ਬਿਲਕੁਲ ਹਰ ਇੱਕ ਨੂੰ ਪਤਾ ਹੈ ਕਿ ਭਾਈ ਭਾਰਤ ਜਿਹੜਾ ਸਕੇਅਰਲੀ ਬੀਟਨ ਇੱਕ ਹੁੰਦਾ ਹੈ। ਔਰ ਉਹੀ ਜੇ 55 ਵਾਰ ਟਰੰਪ ਨੇ ਕਿਹਾ ਵੀ ਸੀਜ਼ਫਾਇਰ ਕਰਵਾਇਆ, ਜ਼ਾਹਰ ਹੈ ਭਾਰਤ ਦੇ ਪੱਲੇ ਤਾਂ ਕੁਝ ਨਹੀਂ ਸੀਗਾ। ਲੇਕਿਨ ਹੁਣ ਇਸ ਗੱਲ ਨੂੰ ਮਈ ਤੋਂ ਲੈ ਕੇ ਤੁਸੀਂ ਦੇਖਦੇ ਹੋ ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ 5 ਮਹੀਨੇ ਹੋ ਗਏ ਨੇ। ਲੇਕਿਨ ਇਹਨਾਂ ਨੇ ਉਹੀ ਰੱਟ ਲਾਪੀ ਹੋਈ ਹੈ ਕਿ ਆਪਰੇਸ਼ਨ ਸੰਦੂਰ, ਸਾਡੀਆਂ ਫੌਜਾਂ ਦੀ ਕਾਮਯਾਬੀ, ਅਸੀਂ ਕਿਵੇਂ ਪਾਕਿਸਤਾਨ ਨੂੰ ਸਬਕ ਸਿਖਾਇਆ, ਪਾਕਿਸਤਾਨ ਦੇ ਅਸੀਂ ਇੰਨੇ ਸਟੇਸ਼ਨਾਂ ਦੇ ਹਮਲੇ। ਔਰ ਜੇ ਤੁਸੀਂ ਉਸ ਪੀਰੀਅਡ ਦੇ ਵਿੱਚ ਕਿਸ ਲੈਵਲ ਦਾ ਫਾਲਸਹੁਡ ਇਹਨਾਂ ਨੇ ਆਪਣੇ ਦਰਬਾਰੀ ਮੀਡੀਆ, ਜਿਹਨੂੰ ਗੋਦੀ ਮੀਡੀਆ ਕਹਿੰਦੇ ਨੇ, ਉਹਦੇ ਰਾਹੀਂ ਪ੍ਰਚਾਰਿਆ। ਕਿਤੇ ਲਾਹੌਰ 'ਚ ਪਹੁੰਚ ਗਈ ਭਾਰਤੀ ਫੌਜ, ਕਿਤੇ ਇਸਲਾਮਾਬਾਦ 'ਚ ਪਹੁੰਚ ਗਈ, ਕਰਾਚੀ ਤਾਂ ਜਿਹੜਾ ਉੱਥੇ ਚਾਹ ਪੀ ਰਹੇ ਸੀ ਬੈਠ ਕੇ। ਹੁਣ ਇਸ ਸਭ ਦੇ ਬਾਵਜੂਦ ਝੂਠ ਤਾਂ ਵਿਕਿਆ ਨਹੀਂ ਹੈ। ਫਿਰ ਉਹਨਾਂ ਨੂੰ ਦੇਖਿਆ ਕਿ ਵੀ ਦੁਨੀਆ ਤਾਂ ਸਾਡਾ ਇਹ ਝੂਠ ਬਾਏ ਨਹੀਂ ਕਰਦੀ। ਫਿਰ ਉਹ 60 ਦੇ ਕਰੀਬ ਮੈਂਬਰ ਪਾਰਲੀਮੈਂਟ ਤੇ ਦੂਜਿਆਂ ਦੇ ਕਿੰਨੇ ਡੈਲੀਗੇਸ਼ਨ 38 ਕਿ 39 ਮੁਲਕਾਂ ਦੇ ਵਿੱਚ ਭੇਜੇ, ਉਹਦੇ 'ਚੋਂ ਵੀ ਨਿਕਲਣਾ ਕੀ ਸੀ, ਕੁਛ ਨਹੀਂ। ਲੇਕਿਨ ਇਹ ਇਹਨਾਂ ਦੀ ਘਬਰਾਹਟ ਹੈ, ਇਹਨਾਂ ਦੀ ਨਰਵਸਨੈਸ ਹੈ, ਇਹਨਾਂ ਦੀ ਕੋਵਰਡਿਸ ਹੈ, ਇਹਨਾਂ ਦਾ ਅਹਿਸਾਸੇ ਕਮਤਰੀ ਹੈ, ਇਨਫੀਰੀਅਰਿਟੀ ਕੰਪਲੈਕਸ ਹੈ ਕਿ ਇਸ ਨੂੰ ਵੀ ਬੰਦ ਕਰੋ, ਇਸ ਸਾਰਿਆਂ ਨੂੰ ਮੂੰਹ ਬੰਦ ਰੱਖੋ। ਜੋ ਹੋ ਗਿਆ ਤੁਹਾਡੇ ਨਾਲ, ਅੱਗੋਂ ਨਹੀਂ ਦੇਖੋ ਕਿ ਭਾਈ ਅੱਗੇ ਤੋਂ ਜਿਵੇਂ ਹੋਇਆ ਕਿ ਆਗੇ ਸਮਝ ਚਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਜੋ ਤੁਹਾਡੇ ਨਾਲ ਹੋਇਆ ਉਹਨੂੰ ਦੱਬ ਘੁੱਟ ਕੇ ਹੁਣ ਅੰਦਰ ਲਗਾਓ। ਔਰ ਮੈਂ ਦੇਖਦਾ ਵੀ ਰਿਪੀਟਡਲੀ ਰਾਜਨਾਥ ਸਿੰਘ ਉਹਨੂੰ ਅਦਰਵਾਈਜ਼ ਪੋਲੀਟੀਕਲ ਪਾਵਰ ਗੇਮ ਚੋਂ ਪਾਸੇ ਕੀਤਾ ਹੋਇਆ। ਲੇਕਿਨ ਇਸ ਕਿਸਮ ਦੇ ਡਿਫੈਂਸ ਮਿਨਿਸਟਰੀ ਦਾ ਇਹਦਾ ਵੀ ਫਾਈਲ ਬਣਾਈ ਹੋਣੀ ਹੈ
ਇਹਨੂੰ ਇਸ ਕੰਮ ਦੇ ਉੱਤੇ ਲਾਇਆ ਹੋਇਆ ਕਿ ਵੀ ਉਹ ਕਲੇਮ ਕਰਦਾ ਕਿ ਦੇਖੋ ਆਪਰੇਸ਼ਨ ਸੰਦੂਰ ਫਾਈਨੈਸਟ ਐਗਜ਼ਾਮਪਲ ਆਫ ਸੈਲਫ ਰਿਲਾਇੰਸ ਇਨ ਡਿਫੈਂਸ ਸੈਕਟਰ, ਕਿ ਜੀ ਸਾਡੀਆਂ ਆਪਣੀਆਂ ਬਣੀਆਂ ਹੋਈਆਂ ਮਿਜ਼ਾਈਲਾਂ ਜਿਹੜੀਆਂ ਨੇ ਸੈਲਫ ਮੇਡ ਔਰ ਜਿਹਨੂੰ ਇਹ ਸਵੈ ਨਿਰਭਰ ਭਾਰਤ ਕਹਿ ਰਹੇ ਨੇ, ਉਹਨਾਂ ਨੇ ਤਬਾਹੀ ਮਚਾ ਦਿੱਤੀ। ਉਹਨਾਂ ਨੇ ਪਾਕਿਸਤਾਨ ਦੇ ਵਿੱਚ ਜਿਹੜਾ ਉਹ ਛੱਡਿਆ ਕੱਖ ਨਹੀਂ, ਇੰਨੇ ਅਸੀਂ ਉਹਨਾਂ ਦੇ ਰਡਾਰ ਤਬਾਹ ਕਰਤੇ, ਇੰਨੇ ਉਹਨਾਂ ਦੇ ਫੌਜੀ ਮਾਰਤੇ, ਇੰਨੇ ਹਵਾਈ ਅੱਡੇ ਤਬਾਹ ਕਰਤੇ। ਉਹ ਕਹਿ ਰਿਹਾ ਕਿ ਵੀ ਅਸੀਂ ਮੈਨੂਫੈਕਚਰ ਕੀਤੇ ਨੇ ਵੈਪਨ ਆਪਣੇ, ਔਰ ਇਹ ਸੈਲਫ ਰਿਲਾਇੰਸ ਜਿਹੜੀ ਹੈ ਉਹ ਸਾਡੀ ਆਪਰੇਸ਼ਨ ਸੰਦੂਰ ਦੇ ਦੌਰਾਨ ਨਜ਼ਰ ਆਈ। ਫਿਰ ਗੱਲ ਇੱਥੇ ਨਹੀਂ ਹੈ, ਹੁਣ ਉਹ ਗਿਆ ਆਰਮੀ ਕਮਾਂਡਰਸ ਦੇ ਨਾਲ ਵੱਡੀ ਮੁਲਾਕਾਤ, ਰਾਜਨਾਥ ਮੀਟਸ ਆਰਮੀ ਕਮਾਂਡਰਸ, ਔਰ ਉੱਥੇ ਵੀ ਇਸ ਕਿਸਮ ਦਾ ਹੀ ਜਿਹੜਾ ਝੂਠ ਹੈ ਉਹਨੂੰ ਵਾਰ-ਵਾਰ ਉਹ ਪਰੋਸਣ ਦੀ ਕੋਸ਼ਿਸ਼ ਹੈ ਕਿ ਵੀ ਜੀ ਅਸੀਂ ਜਿਹੜੇ ਡਿਫੈਂਸ ਮਿਨਿਸਟਰ ਨੇ ਉਸ ਗੈਦਰਿੰਗ 'ਚ ਕਿਹਾ ਕਿ ਜੀ ਆਪਰੇਸ਼ਨ ਸੰਦੂਰ ਐਨ ਐਮਬੋਡੀਮੈਂਟ ਆਫ ਇੰਡੀਆਜ਼ ਮਿਲਟਰੀ ਪ੍ਰੋਐਸ ਐਂਡ ਨੈਸ਼ਨਲ ਕਰੈਕਟਰ, ਇਹ ਸਾਡੀ ਮਿਲਟਰੀ ਤਾਕਤ ਦਾ ਮੁਜੱਸਮਾ ਔਰ ਸਾਡੀ ਤਾਕਤ, ਸਾਡੇ ਨੈਸ਼ਨਲ ਕਰੈਕਟਰ ਦਾ। ਆਪਰੇਸ਼ਨ ਸੰਦੂਰ ਵਿਲ ਗੋ ਡਾਊਨ ਇਨ ਹਿਸਟਰੀ ਐਜ਼ ਨਾਟ ਜਸਟ ਏ ਮਿਲਟਰੀ ਆਪਰੇਸ਼ਨ ਬਟ ਆਲਸੋ ਏ ਸਿੰਬਲ ਆਫ ਨੇਸ਼ਨਸ ਕਰੇਜ ਐਂਡ ਰੈਸਟ੍ਰੇਨ। ਅਸੀਂ ਕਿੰਨਾ ਸੰਜਮ ਦਿਖਾਇਆ, ਕਿੰਨਾ ਹੌਸਲਾ ਦਿਖਾਇਆ, ਇਤਿਹਾਸ ਦੇ ਪੰਨਿਆਂ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਨਾਲ ਇਹ ਲਿਖਿਆ ਜਾਏਗਾ। ਔਰ ਪਰ ਉਹਨੇ ਕਿਹਾ ਜੀ ਅਸੀਂ ਜਿਹੜਾ ਇਹ ਮਿਸ਼ਨ ਅਜੇ ਸਾਡਾ ਮੁੱਕਿਆ ਨਹੀਂ ਹੈ ਟੈਰਰਿਜ਼ਮ ਦੇ ਖਿਲਾਫ, ਐਜ਼ ਲੌਂਗ ਐਜ਼ ਈਵਨ ਏ ਸਿੰਗਲ ਟੈਰਰਿਸਟ ਮਾਈਂਡਸੈਟ ਰਿਮੇਨਸ ਅਲਾਈਵ, ਅਸੀਂ ਇਸ ਉਹਨਾਂ ਨੂੰ ਛੱਡਾਂਗੇ ਨਹੀਂ, ਅਸੀਂ ਜਿਹੜੇ ਆਪਣੀ ਟਰਮਸ ਦੇ ਉੱਤੇ ਹੁਣ ਟੈਰਰਿਸਟ ਐਕਟੀਵਿਟੀ ਨੂੰ ਰੋਕਾਂਗੇ। ਦਿਸ ਇਜ਼ ਨਿਊ ਇੰਡੀਆਜ਼ ਡਿਫੈਂਸ ਡਾਕਟਰੀਨ ਵਿਚ ਐਮਬੋਡੀਜ਼ ਬੋਥ ਰਿਜ਼ੋਲਵ ਐਂਡ ਕਰੇਜ। ਇਹ ਜਿਹੜਾ ਸਾਡਾ ਨਵਾਂ ਜਿਹਨੂੰ ਨਿਊ ਨਾਰਮ ਕਹਿੰਦੇ ਨੇ, ਇਹ ਹੈ ਜਿਹਦੇ 'ਚ ਅਸੀਂ ਜਿਹੜਾ ਉਹ ਦੱਬ ਦਿਆਂਗੇ, ਕੁੱਟ ਦਿਆਂਗੇ, ਮਾਰ ਦਿਆਂਗੇ, ਦੁਨੀਆ ਦੇ ਮੈਪ ਤੋਂ ਗਾਇਬ ਕਰ ਦਿਆਂਗੇ, ਜੋਗਰਾਫੀ 'ਚੋਂ, ਜੋ ਉਹਨਾਂ ਦੇ ਫੌਜੀ ਜਨਰਲ ਔਰ ਦੂਜੇ ਵੀ ਕਰ ਰਹੇ ਨੇ। ਸੋ ਜਿਵੇਂ ਅਸੀਂ ਕੱਲ੍ਹ ਡਿਸਕਸ ਕੀਤਾ ਸੀ ਆਰਟੀਕਲ ਨੇਸ਼ਨ ਦਾ ਕਿ ਭਾਈ ਇਹ ਬਿਲਕੁਲ ਜਿਹੜੀ ਇਹਨਾਂ ਦੀ ਪੋਲੀਟਿਕਸ, ਇਹਨਾਂ ਦੀ ਫੌਜ ਔਰ ਇਹਨਾਂ ਦੀ ਰਿਲੀਜੀਅਸ ਆਈਡੀਓਲੋਜੀ ਹਿੰਦੂਤਵਾ, ਇਹ ਸਭ ਰਲਗੜ ਹੋ ਚੁੱਕੇ ਨੇ। ਮਿਲਟਰੀ ਨੂੰ ਬਿਲਕੁਲ ਉਸ ਹਿੰਦੂਤਵਾ ਦੇ ਅਖੌਤੀ ਕੋਈ ਪਤਾ ਨਹੀਂ ਕਿਹੜਾ ਇਹਨਾਂ ਦਾ, ਜਦੋਂ ਇਹ ਪ੍ਰਾਚੀਨ ਭਾਰਤ ਜਾਂ ਐਂਸ਼ੀਅੰਟ ਇੰਡੀਆ ਕਹਿੰਦੇ ਨੇ ਜਾਂ ਯੁਗਾਂ ਦੀ ਕਹਾਣੀ ਸੁਣਾਉਂਦੇ ਨੇ, ਫਲਾਣੇ ਅਵਤਾਰ ਫਲਾਣੇ ਦੇ। ਮੈਂ ਹਮੇਸ਼ਾ ਔਰ ਹੁਣ ਵੀ ਅਸੀਂ ਇਸ ਪਲੇਟਫਾਰਮ ਤੋਂ ਵੀ ਜਿੱਥੇ ਇਹ ਵੀ ਸਾਡੇ ਨਵੇਂ ਵਾਲੇ ਭਾਈ ਵੀ ਸੁਣਦੇ ਨੇ ਇਸ ਪ੍ਰੋਗਰਾਮ ਨੂੰ, ਉਹਨਾਂ ਨੂੰ ਅਸੀਂ ਕਹਿੰਦੇ ਵੀ 6000 ਸਾਲ ਦੀ ਹਿਊਮਨ ਹਿਸਟਰੀ ਦੀ, ਸਿਵਲਾਈਜੇਸ਼ਨਲ ਹਿਸਟਰੀ, ਰਿਲੀਜੀਅਸ ਟੈਕਸਟ ਵੀ 3-4 ਸਾਲ ਪਹਿਲਾਂ ਦੀ ਗੱਲ ਹੈ। ਤੁਸੀਂ ਇਹਨਾਂ 6000 ਸਾਲ ਦਾ ਪਹਿਲਾਂ ਇੱਕ ਹਿਸਾਬ ਕਰ ਦਿਓ ਵੀ ਤੁਹਾਡਾ ਸਤਯੁਗ ਕਿਹੜਾ ਹੈ, ਤ੍ਰੇਤਾ ਕਿਹੜਾ ਹੈ, ਦੁਆਪਰ ਕਿਹੜਾ ਹੈ, ਤਾਂ ਕਲਯੁਗ ਕਿਹੜਾ ਹੈ, ਕਿਹੜੇ ਅਵਤਾਰ ਕਿੱਥੇ ਹੋਏ ਨੇ, ਤੇ ਉਹਦੇ 'ਚ ਤੁਹਾਡਾ ਪ੍ਰਾਚੀਨ ਭਾਰਤ ਕਿਹੜਾ ਹੈ। ਤੇ ਪ੍ਰਾਚੀਨ ਭਾਰਤ ਦੇ ਵਿੱਚ ਜਿਹੜਾ ਪੀਰੀਅਡ ਹੈ ਉਹ ਕਿਹਦਾ ਪੀਰੀਅਡ ਹੈ ਤੇ ਕੀ ਉਹਦੇ 'ਚ ਹੈ। ਲੇਕਿਨ ਜੇ ਤੁਸੀਂ ਇੱਕ ਮਿਥਿਹਾਸ ਦੇ ਉੱਤੇ, ਜੇ ਹੁਣ ਤੁਸੀਂ ਇਹੀ ਕਹਿਣਾ ਕਿ ਜੀ ਸਾਡਾ ਜਿਹੜਾ ਪ੍ਰਾਚੀਨ ਭਾਰਤ ਸੀ ਉਹਦੇ 'ਚ ਹੁਣ ਤਾਂ ਟੈਸਟ ਟਿਊਬ ਬੇਬੀਜ਼ ਹੋਈਆਂ, ਅਸੀਂ ਤਾਂ ਗਮਲਿਆਂ ਦੇ ਵਿੱਚ ਨਿਆਣੇ ਉਗਾਉਂਦੇ ਸੀ। ਦੇਖੋ 100 ਕੌਰਵ ਜਿਹੜੇ ਨੇ ਉਹ ਭਰਾ ਸੀਗੇ, ਉਹ ਤਾਂ ਹੁਣ ਟੈਸਟ ਟਿਊਬ ਬੇਬੀਜ਼ ਹੀ ਸੀ। ਅਸੀਂ ਜਾਂ ਪ੍ਰਧਾਨ ਮੰਤਰੀ ਮੋਦੀ ਸਰਜਨਸ ਦੀ ਕਾਨਫਰੰਸ ਦੇ ਵਿੱਚ ਇਹ ਕਹੇ ਕਿ ਜੀ ਆਹ ਪਲਾਸਟਿਕ ਸਰਜਰੀ ਤਾਂ ਹੁਣ ਆਈ ਹੈ, ਸਾਡੇ ਸਰਜਨ ਨੇ ਤਾਂ ਦੇਖੋ ਗਣੇਸ਼ ਜੀ ਹਾਥੀ ਦਾ ਸਿਰ ਕਹਿੰਦੇ ਬੰਦੇ ਦੇ ਉੱਤੇ ਲਾਤਾ, ਇੰਨੀ ਕਾਮਯਾਬ ਸਰਜਰੀ ਕਰਤੀ। ਔਰ ਜਿਹੜਾ 에ਅਰ ਸਪੇਸ 'ਚ ਕਿਹਨੇ ਵਾਕ ਕੀਤਾ, ਸਭ ਤੋਂ ਪਹਿਲਾਂ ਉਹਨਾਂ ਦਾ ਮਿਨਿਸਟਰ ਜਿਹੜਾ ਉਹ ਟੈਕਨੋਲੋਜੀ ਵਾਲਿਆਂ ਦੀ ਕਾਨਫਰੰਸ ਕਹਿ ਰਿਹਾ ਕਿ ਪਹਿਲਾ ਬੰਦਾ ਜਿਹਨੇ ਸਪੇਸ 'ਚ ਵਾਕ ਕੀਤਾ ਉਹ ਹਨੂਮਾਨ ਜੀ। ਫਿਰ ਕੱਲਾ ਵਾਕ ਥੋੜੀ ਕੀਤਾ, ਨੀਲ ਆਰਮਸਟਰਾਂਗ ਨੇ ਤਾਂ ਆਦਤ ਜਾ ਕੇ ਚੰਦਰਮਾ ਦੇ ਉੱਤੇ ਉਹਦੇ ਤਾਂ ਸਪੈਸ਼ਲ ਪਾਏ ਨੇ। ਹਨੂਮਾਨ ਜੀ ਇਕੱਲੇ ਥੋੜੀ, ਨਾਲ ਉਹ ਪਹਾੜ ਵੀ ਲੈ ਕੇ ਜਿਹੜੇ ਨੇ ਉਹ ਸਪੇਸ ਦੇ ਵਿੱਚ ਵਾਕ ਕਰ ਰਹੇ ਨੇ। ਇਹ ਜਿਹੜਾ ਪਾਰਟ ਫਿਰ ਕਹਿਣਗੇ ਕਿ ਜੀ ਜੇ ਅਗਨੀ ਮਿਸਾਈਲ, ਇਹ ਜਿਹੜੀਆਂ ਅੱਜ ਮਿਜ਼ਾਈਲਾਂ, ਇਹ ਤਾਂ ਕਹਿੰਦੇ ਸਾਡੇ ਮਹਾਭਾਰਤ 'ਚ ਜਿਹੜੇ ਨੇ ਉਹ ਇਹ ਉਦੋਂ ਹੀ ਚਲਾਈਆਂ ਸੀ ਉਹਨਾਂ ਨੇ, ਉਦੋਂ ਚੱਲ ਰਹੀਆਂ ਸੀ, ਉਦੋਂ ਬਣਾਈਆਂ ਹੋਈਆਂ ਸੀ ਮਿਜ਼ਾਈਲ। ਹੁਣ ਜੇ ਤੁਸੀਂ ਇਸ ਦੁਨੀਆ 'ਚ ਰਹਿਣਾ ਹੈ, ਦੂਸਰੇ ਪਾਸੇ ਗੁਰਬਤ ਦਾ ਮਾਰਿਆ ਹੋਇਆ ਮੁਲਕ, ਗਰੀਬੀ ਦਾ ਮਾਰਿਆ ਹੋਇਆ ਮੁਲਕ, ਜੇ ਕੋਵਿਡ-19 ਹੁੰਦਾ ਹੈ, ਬਜਾਏ ਕਿ ਪ੍ਰੀਵੈਂਸ਼ਨ, ਪ੍ਰੀਕਾਸ਼ਨ ਜਾਂ ਟ੍ਰੀਟਮੈਂਟ ਦੀ ਲਾਈਨ ਹੋਏ, ਮੰਦਰ ਬਣਾਤਾ, ਕੋਵਿਡ-19 ਨੂੰ ਦੇਵੀ ਡਿਕਲੇਅਰ ਕਰਤਾ ਵੀ ਦੇਵੀ ਨਾਰਾਜ਼ ਹੈ, ਉਹਨੂੰ ਖੁਸ਼ ਕਰਨਾ। ਔਰ ਘੰਟੀ ਵਜਾਓ, ਥਾਲੀ ਵਜਾਓ, ਦੂਜਾ ਕਰੋ, ਜੋ ਪ੍ਰਧਾਨ ਮੰਤਰੀ ਗਾਈਡ ਕਰ ਰਿਹਾ। 43 ਲੱਖ ਲੋਕ
ਇਹ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਫਿਗਰ ਹੈ। ਦੁਨੀਆ 'ਚ 1.5 ਕਰੋੜ ਮਰੇ, ਇਕੱਲੇ 43 ਲੱਖ ਇੰਡੀਆ ਦੇ, ਹਰ ਤੀਸਰਾ ਮਰਨ ਵਾਲਾ ਭਾਰਤ 'ਚ ਹੈ। ਅੱਛਾ। ਪਰ ਤੁਸੀਂ ਕਰੀ ਜਾਓ ਕਿ ਭਾਈ ਕੋਵਿਡ-19 ਮਾਤਾ ਕੀ ਜੈ, ਘੰਟੀਆਂ ਵੀ ਵਜਾਓ, ਸੰਦੂਰ ਵੀ ਸੁੱਟੋ, ਔਰ ਫਿਰ ਆਪਣੇ ਖੁਦ ਹੀ ਇਹ ਡਰਾਮੇਬਾਜ਼ੀ ਕਰਕੇ ਉਹਨਾਂ ਨੂੰ ਕਹੋ ਜੀ ਆਪਰੇਸ਼ਨ ਸੰਦੂਰ ਅਸੀਂ ਕਰਤਾ ਹੈ ਜੀ, ਸੰਦੂਰ ਹੁਣ ਤੁਹਾਡੇ ਸਿਰਾਂ 'ਚ ਕਿਹਨੇ ਭੁੱਖਣਾ ਹੈ ਤੇ ਕੀ ਹੈਗਾ। ਲੇਕਿਨ ਇਹ ਸਾਰੇ ਦਾ ਤੁਸੀਂ ਇਹਦਾ ਨੁਕਸਾਨ ਇਹ ਹੁੰਦਾ ਹੈ ਕਿਉਂਕਿ ਜਿਵੇਂ ਇੱਕ ਜਦੋਂ ਅਸੀਂ ਮਨੋਵਿਗਿਆਨ ਜਾਂ ਸਾਈਕੋਲੋਜੀ ਦੀ ਗੱਲ ਕਰਦੇ ਹਾਂ, ਇਹ ਤਾਂ ਠੀਕ ਹੈ ਵੀ ਉਹ ਹੁਣ 6 ਮਹੀਨੇ ਤੋਂ ਵੀ ਇਹ ਝੂਠ ਰਿਪੀਟ ਕਰ ਰਹੇ ਨੇ। ਉਹ ਚਾਣਕਿਆ ਦੀ ਇਸ ਨੀਤੀ ਤੇ ਯਕੀਨ ਕਰਦੇ ਨੇ ਕਿ ਜਿੰਨੀ ਵਾਰ ਤੁਸੀਂ ਝੂਠ ਬੋਲੋਗੇ, ਬਾਰ-ਬਾਰ ਬੋਲੋ, ਲੋਕ ਯਕੀਨ ਕਰਨ ਲੱਗ ਜਾਣਗੇ। ਪਰ ਉਹਨੂੰ ਇਹਨਾਂ ਨੂੰ ਮਨੋਵਿਗਿਆਨ ਜਾਂ ਸਾਈਕੋਲੋਜੀ ਦੀ ਇਸ ਝੂਠ ਦੀ ਫਲਿੱਪ ਸਾਈਡ ਨਹੀਂ ਪਤਾ ਕਿ ਇਹੋ ਜਿਹਾ ਝੂਠ ਬੋਲਣ ਵਾਲਾ ਅਲਟੀਮੇਟਲੀ ਖੁਦ ਵੀ ਯਕੀਨ ਕਰਨ ਲੱਗ ਜਾਂਦਾ ਕਿ ਇਹ ਸੱਚ ਹੈ। ਬਿਲਕੁਲ। ਔਰ ਉਦੋਂ ਫਿਰ ਹਾਲ ਉਹੀ ਹੁੰਦਾ ਹੈ ਜਿਹਨੂੰ ਫਿਰ ਮੁੜ ਕੇ ਇਹਨਾਂ ਨੇ ਚੀਕਾਂ ਮਾਰ ਕੇ ਕਹਿਣਾ ਹੈ ਕਿ ਜੀ ਬੱਗੀ ਅੱਖੀ ਮਰਵਾਤਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।